Viewers, welcome back in our program. जी डॉक्टर साहब साडा पहला सवाल है दल खालसा ने यूके ਦੇ ਪ੍ਰਧਾਨ ਮੰਤਰੀ ਨੂੰ ਲਿਖਿਆ ਹੈ ਕਿ ਉਹ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਵਿੱਚ ਮਦਦ ਕਰਾਉਣ। ਇਸ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਪਣੀ ਇਸ ਹਫਤੇ ਦੀ ਲਿਖਤ ਵਿੱਚ ਵੀ ਔਰ ਆਪਣੇ ਰੇਡੀਓ ਪ੍ਰੋਗਰਾਮਸ ਦੇ ਵਿੱਚ ਵੀ ਇਸ ਉਹਨਾਂ ਦੀ ਲਿਖਤ ਦੀ ਸ਼ਲਾਘਾ ਕੀਤੀ ਹੈ ਜੀ, ਕਿਉਂਕਿ ਬ੍ਰਿਟਾਨੀਆ ਦੇ ਪ੍ਰਧਾਨ ਮੰਤਰੀ ਆ ਤਾਂ ਰਹੇ ਨੇ ਕੋਲੰਬੋ ਸ੍ਰੀਲੰਕਾ ਆਲਮੋਸਟ ਉਹਨਾਂ ਨੇ ਅੱਜ ਕੱਲ੍ਹ 'ਚ ਪਹੁੰਚ ਜਾਣਾ ਜੀ। ਜਿਹੜੀ ਉੱਥੇ ਕਾਮਨਵੈਲਥ ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਹੋ ਰਹੀ ਹੈ, ਕਾਨਫਰੰਸ ਹੋ ਰਹੀ ਹੈ, ਉਹਦੇ 'ਚ ਪਾਰਟਿਸਿਪੇਟ ਕਰਨ ਦੇ ਲਈ ਜੀ। ਸੋ ਉਹਨਾਂ ਦਾ 24 ਘੰਟੇ ਦਾ ਸਟੇ ਦਿੱਲੀ ਦੇ ਵਿੱਚ ਹੈ ਤੇ ਇਸ ਨੂੰ ਹੀ ਮੁੱਖ ਰੱਖਦਿਆਂ ਦਲ ਖਾਲਸਾ ਨੇ ਐਡਰੈਸ ਕੀਤਾ ਡੇਵਿਡ ਕੈਮਰੋਨ ਨੂੰ ਜੀ ਕਿ ਵੀ ਤੁਸੀਂ ਸਿਕਿਉਰਿਟੀ ਕਾਉਂਸਲ ਦੇ ਮੈਂਬਰ ਹੋ, ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਜੀ, ਇਸ ਗੱਲ ਨੂੰ ਯਕੀਨੀ ਬਣਾਓ ਕਿ ਸਿੱਖਾਂ ਨੂੰ ਇਨਸਾਫ ਮਿਲੇ, ਸਾਡੀ ਜਿਹੜੀ ਹੈ ਕੌਮ ਉਸ ਨੂੰ ਜਸਟਿਸ ਦੀ ਲੋੜ ਹੈ। ਔਰ ਨਾਲ ਹੀ ਉਹਨਾਂ ਨੇ ਇੱਕ ਸਟੈਪ ਅੱਗੇ ਜਾਂਦਿਆਂ ਈਵਨ ਇਸ ਗੱਲ ਲਈ ਵੀ ਉਹਨੂੰ ਕੰਡੈਮ ਕੀਤਾ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੂੰ ਜੀ ਕਿ ਸ੍ਰੀਲੰਕਾ ਸਰਕਾਰ ਨੇ ਤਾਮਿਲਾਂ ਦੀ ਨਸਲਕੁਸ਼ੀ ਕੀਤੀ ਹੈ ਔਰ ਤੁਸੀਂ ਉਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ। ਸੋ ਮੈਂ ਸਮਝਦਾ ਵੀ ਇਹ ਵੀ ਸਾਡੀ 29-30 ਸਾਲ ਦੇ ਵਿੱਚ ਹੋਈ ਗਰੋਥ ਹੈ ਕਿ ਅਸੀਂ ਸਿਰਫ ਆਪਣੇ ਦਾਇਰੇ ਜਾਂ ਆਪਣੀ ਮੂਵਮੈਂਟ ਦੇ ਹਵਾਲੇ ਨਾਲ ਹੀ ਨਹੀਂ ਸੋਚਦੇ, ਅਸੀਂ ਕਸ਼ਮੀਰੀਆਂ, ਤਾਮਿਲਾਂ, ਮਨੀਪੁਰ, ਨਾਗਿਆਂ ਉਹਨਾਂ ਦੇ ਜਿੱਥੇ ਹਿੱਤਾਂ ਦੀ ਗੱਲ ਵੀ ਹੁੰਦੀ ਹੈ, ਜਿਵੇਂ ਅਸੀਂ ਵੀ ਇਸ ਪ੍ਰੋਗਰਾਮ 'ਚ ਤਾਮਿਲ ਨਸਲਕੁਸ਼ੀ ਡੇ ਨੂੰ ਜਿਹੜਾ ਸਮਰਪਿਤ ਕੀਤਾ ਸੀ ਇੱਕ ਸੈਗਮੈਂਟ ਜੀ। ਸੋ ਅਸੀਂ ਦਲ ਖਾਲਸਾ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਬੜੀ ਢੁਕਵੀਂ ਜਿਹੜੀ ਹੈ ਉਹ ਗੱਲ ਕੀਤੀ ਹੈ ਔਰ ਉਦੋਂ ਕੀਤੀ ਹੈ ਜਦੋਂ ਸੱਚ ਸੁਣਾਏ ਸੀ, ਸੱਚ ਕੀ ਬੇਲਾ ਜਿਹੜਾ ਵਕਤ ਹੈ ਕਹਿਣ ਦਾ। ਜੀ ਸਾਡਾ ਅਗਲਾ ਸਵਾਲ ਹੈ ਭਾਰਤ ਵਿੱਚ ਸੀਬੀਆਈ ਏਜੰਸੀ ਦੇ ਮੁਖੀ ਰਣਜੀਤ ਸਿੰਘਾ ਨੇ ਬਲਾਤਕਾਰ ਸੰਬੰਧੀ ਬੜੀ ਘਟੀਆ ਟਿੱਪਣੀ ਕੀਤੀ ਹੈ, ਕੀ ਹੈ ਟਿੱਪਣੀ? ਦੇਖੋ ਇਸ ਤੋਂ ਅੰਦਾਜ਼ਾ ਲਾਓ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵਾੜ ਖੇਤ ਨੂੰ ਖਾਣ ਲੱਗ ਜਾਏ ਤੇ ਫਿਰ ਖੇਤ ਕਿਵੇਂ ਬਚੇਗਾ ਜੀ। ਸੀਬੀਆਈ ਕ੍ਰਿਮੀਨਲ ਬਿਊਰੋ ਆਫ ਇਨਵੈਸਟੀਗੇਸ਼ਨ ਭਾਰਤ ਦੀ ਸਭ ਤੋਂ ਪ੍ਰੀਮੀਅਰ ਏਜੰਸੀ ਹੈ ਜੀ ਔਰ ਅਕਸਰ ਜਦੋਂ ਕਿਉਂਕਿ ਲਾ ਐਂਡ ਆਰਡਰ ਜਾਂ ਕ੍ਰਾਈਮ ਨੂੰ ਕੰਟਰੋਲ ਕਰਨਾ ਇਹ ਸਟੇਟ ਦਾ ਵਿਸ਼ਾ ਹੈ, ਕਨਸਟੀਟਿਊਸ਼ਨ ਨੇ ਸਟੇਟਾਂ ਨੂੰ ਦਿੱਤਾ ਹੈ ਜੀ, ਪਰ ਜਦੋਂ ਕੋਈ ਸੰਗੀਨ ਅਪਰਾਧ ਹੋ ਜਾਂਦਾ ਹੈ ਜਾਂ ਜਿਹੜੇ ਉਸ 'ਚ ਸਫਰ ਕਰਦੇ ਨੇ, ਉਸ ਦੇ ਵਿਕਟਮ ਬਣਦੇ ਨੇ ਜਾਂ ਉਹਨਾਂ ਦੇ ਉੱਤੇ ਆਸ਼ਰਿਤ ਲੋਕ ਹੁੰਦੇ ਨੇ, ਜਦੋਂ ਉਹਨਾਂ ਨੂੰ ਲੱਗਦਾ ਹੈ ਵੀ ਸਟੇਟ ਏਜੰਸੀਆਂ ਦੇ ਕੋਲ ਮੁਹਾਰਤ ਨਹੀਂ ਹੈ ਜਾਂ ਵਿਲ ਨਹੀਂ ਹੈ ਕਿ ਉਹ ਦੋਸ਼ੀਆਂ ਨੂੰ ਫੜ ਸਕਣਗੇ, ਤਾਂ ਇੱਕ ਮੰਗ ਹੁੰਦੀ ਹੈ ਜੀ ਸੀਬੀਆਈ ਇਨਕੁਆਇਰੀ ਕੀਤੀ ਜਾਏ ਜੀ ਔਰ ਸੀਬੀਆਈ ਉਹਦੇ 'ਚ ਇਨਵੋਲਵ ਹੁੰਦੀ ਹੈ। ਇਹੀ ਕਾਰਨ ਹੈ ਕਿ ਵੱਡੇ ਵੱਡੇ ਕੇਸ ਜਿਵੇਂ ਲੁਧਿਆਣਾ ਬੈਂਕ ਡਕੈਤੀ ਹੈ ਜਾਂ ਉਸ ਤੋਂ ਪਹਿਲਾਂ 4 ਬੰਦੇ ਮਾਰੇ ਗਏ ਸੀ ਜਦੋਂ ਇਹਨੇ ਬੇਅੰਤੇ ਨੇ ਜਿਹੜਾ ਬਾਅਦ ਚੀਫ ਮਿਨਿਸਟਰ ਬਣਿਆ ਉਹਦੇ 'ਚ ਉਹਦਾ ਰੋਲ ਸੀ, ਉਹ ਸੀਬੀਆਈ ਇਨਕੁਆਇਰੀ ਸੀ। ਹੁਣ ਵੀ ਜਿਹੜੇ ਸੈਂਸਿਟਿਵ ਕੇਸ ਨੇ ਉਹ ਸੀਬੀਆਈ ਦੇ ਹਵਾਲੇ ਕਰ ਦਿੱਤੇ ਜਾਂਦੇ ਨੇ। ਹੁਣ ਇਹ ਰਣਜੀਤ ਸਿੰਘਾ ਜਿਹੜਾ ਹੈ ਇਹ ਸੀਬੀਆਈ ਦਾ ਕਰਤਾ ਧਰਤਾ ਹੈ, ਇਸ ਵੇਲੇ ਹੈੱਡ ਹੈ ਜੀ। ਔਰ ਦਿੱਲੀ ਦੇ ਵਿੱਚ ਪਿਛਲੇ ਦਿਨਾਂ 'ਚ ਇੱਕ ਜਿਹੜੀ ਹੈ ਕਾਨਫਰੰਸ ਚੱਲ ਰਹੀ ਹੈ ਜਿਹਦੇ 'ਚ ਇਸ ਨੇ ਐਡਰੈਸ ਕੀਤਾ ਹੈ ਔਰ ਹੁਣ ਉਹਦੇ ਜਿਹੜੇ ਕਾਮੈਂਟ ਨੇ, ਹੁਣ ਇਹ ਰਣਜੀਤ ਸਿੰਘਾ ਉਸ ਕਾਨਫਰੰਸ ਦੇ ਵਿੱਚ, ਜਿਹੜੀ ਕਾਨਫਰੰਸ ਹੈ ਇਹਦਾ ਨਾਂ ਹੈ ਇੰਟਰਨੈਸ਼ਨਲ ਕਾਨਫਰੰਸ ਔਨ ਡਿਵੋਲਵਿੰਗ ਕਾਮਨ ਸਟ੍ਰੈਟੇਜੀਜ਼ ਟੂ ਕੰਬੈਟ ਕਰਪਸ਼ਨ ਐਂਡ ਕ੍ਰਾਈਮ, ਇਸ ਵਿਸ਼ੇ ਤੇ ਉਹ ਬੋਲ ਰਿਹਾ ਸੀ ਜੀ। ਹੁਣ ਇੱਕ ਜਿਹੜਾ ਵਿਸ਼ਾ ਅੱਜ ਕੱਲ੍ਹ ਚੱਲ ਰਿਹਾ ਹੈ ਵੀ ਕ੍ਰਿਕਟ ਦੇ ਵਿੱਚ ਸੱਟੇਬਾਜ਼ੀ ਹੁੰਦੀ ਹੈ, ਜਦੋਂ ਕ੍ਰਿਕਟ ਦਾ ਮੈਚ ਹੁੰਦਾ ਹੈ ਮਿਲੀਅਨਸ ਆਫ ਡਾਲਰਸ ਦਾ ਜੂਆ ਖੇਡਿਆ ਜਾਂਦਾ ਜੀ ਔਰ ਇੰਗਲੈਂਡ ਜਾਂ ਬਾਹਰਲੇ ਮੁਲਕਾਂ ਦੇ ਵਿੱਚ, ਯੂਰਪ ਦੇ ਵਿੱਚ ਉਹਦੇ ਤੇ ਕੋਈ ਪਾਬੰਦੀ ਨਹੀਂ ਹੈ, ਉਹ ਕਾਨੂੰਨੀ ਤੌਰ ਦੇ ਉੱਤੇ ਤੁਸੀਂ ਸੱਟੇਬਾਜ਼ੀ ਕਰ ਸਕਦੇ ਹੋ। ਭਾਰਤ ਦੇ ਵਿੱਚ ਗੈਰ ਕਾਨੂੰਨੀ ਹੈ ਔਰ ਗੈਰ ਕਾਨੂੰਨੀ ਹੋਣ ਦੇ ਬਾਵਜੂਦ ਉੱਥੇ ਸੱਟੇਬਾਜ਼ ਜਿਹੜੇ ਨੇ ਉਹ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਦਾ ਸੱਟਾ ਲਾਉਂਦੇ ਨੇ ਜੀ। ਸੋ ਇਹ ਉੱਥੇ ਹੁਣ ਇੱਕ ਵੇਵ ਬਣੀ ਹੋਈ ਹੈ ਹਿੰਦੁਸਤਾਨ 'ਚ ਕਿ ਜੀ ਉਹਨੂੰ ਕਾਨੂੰਨੀ ਮਾਨਤਾ ਦੇ ਦਿਓ ਕਿ ਸੱਟੇਬਾਜ਼ੀ ਠੀਕ ਹੈ। ਹੁਣ ਇਸ ਦੇ ਲਈ ਈਵਨ ਕ੍ਰਿਕਟਰ ਜਿਹੜਾ ਦਰਾਵੜ ਹੈ ਉਹਦੇ ਵੀ 1-2 ਦਿਨ ਪਹਿਲਾਂ ਸਟੇਟਮੈਂਟ ਸੀ ਕਿ ਜੀ ਜੇ ਇਹਦੇ ਨਾਲ ਕੋਈ ਚੀਜ਼ ਕੰਟਰੋਲ ਹੁੰਦੀ ਹੈ ਤਾਂ ਮਾਨਤਾ ਦੇ ਦੇਣੀ ਚਾਹੀਦੀ ਹੈ। ਹਾਲਾਂਕਿ ਮੈਨੂੰ ਉਹਦਾ ਮਿਲਖਾ ਸਿੰਘ ਫਲਾਇੰਗ ਸਿੱਖ ਦਾ ਕਮੈਂਟ ਚੰਗਾ ਲੱਗਾ, ਉਹਨੇ ਕਿਹਾ ਜੀ ਮੈਂ ਦੇਖਦਾ ਹੀ ਨਹੀਂ ਕਦੇ ਕ੍ਰਿਕਟ, ਮੈਂ ਜਾਂਦਾ ਹੀ ਨਹੀਂ, ਇਹ ਤਾਂ ਜੁਆਰੀ ਇਕੱਠੇ ਹੋਏ ਨੇ ਸਾਰੇ, ਇਹ ਸੱਟੇਬਾਜ਼ੀ ਕਰਦੇ ਨੇ, ਇਹ ਤਾਂ ਦੇਸ਼ ਵੇਚ ਦਿੰਦੇ ਨੇ, ਇਹਨਾਂ ਦਾ ਕੀ ਹੈਗਾ ਕਰਨ ਦਾ। ਹੁਣ ਉੱਥੇ ਇਹ ਜਿਹੜਾ ਸੀਬੀਆਈ ਮੁਖੀ ਹੈ ਰਣਜੀਤ ਸਿੰਘਾ, ਇਸ ਕਾਨਫਰੰਸ ਨੂੰ ਐਡਰੈਸ ਕਰਦੇ ਆ ਉਹ ਇਹ ਕਹਿੰਦਾ ਹੈ, ਜਸਟੀਫਾਈ ਕਰ ਰਿਹਾ ਕਿ ਸੱਟੇਬਾਜ਼ੀ ਨੂੰ ਕਾਨੂੰਨੀ ਪਰਮਿਸ਼ਨ ਦਿਓ। ਉਹਨੇ ਕਿਹਾ ਜੀ ਜੇ ਅਸੀਂ ਇਹਦੇ ਬਾਵਜੂਦ ਵੀ ਪਰਮਿਸ਼ਨ ਨਹੀਂ ਹੈ, ਸੱਟੇਬਾਜ਼ੀ ਲੱਗ ਰਹੀ ਹੈ, ਤੇ ਇਹ ਇਵੇਂ ਹੀ ਹੈ ਜੇ ਅਸੀਂ ਬਲਾਤਕਾਰ ਕੰਟਰੋਲ ਨਹੀਂ ਕਰ ਸਕਦੇ ਤਾਂ ਫਿਰ ਕਹੀਏ ਕਿ ਇੰਜੋਏ ਇਟ ਜੀ। ਇਸੇ ਤਰ੍ਹਾਂ ਸੱਟੇ
ਹੁਣ ਇਸ ਲੈਵਲ ਦੇ ਬੰਦੇ ਤੋਂ ਇਸ ਕਿਸਮ ਦਾ ਕਮੈਂਟ ਆਣਾ, ਇਹ ਇਹਨਾਂ ਦੀ ਜ਼ਹਿਨੀਅਤ, ਇਹਨਾਂ ਦੀ ਮੈਂਟੈਲਿਟੀ, ਕਿਨੇ ਗੁਨਾਹਗਾਰਾਂ ਨੂੰ ਫੜਨਾ, ਇਹ ਤਾਂ ਆਪ ਇਹੋ ਜਿਹੀਆਂ ਕਰਤੂਤਾਂ ਕਰਨ ਵਾਲੇ ਨੇ ਜੀ। ਔਰ ਅਜੇ ਜਦੋਂ ਉਹਦਾ ਇਹ ਬਿਆਨ ਆਇਆ ਉਸੇ ਦਿਨ ਹੀ ਇੱਕ ਇੰਟਰਨ ਵਕੀਲ ਕੁੜੀ ਉਹਨੇ ਜਿਹੜਾ ਇੱਕ ਮੈਗਜ਼ੀਨ 'ਚ ਲਿਖਿਆ ਕਿ ਇੱਕ ਸੁਪਰੀਮ ਕੋਰਟ ਦਾ ਜੱਜ ਬੁੱਢਾ ਜਿਹੜਾ ਉਹਦੀ ਦਾਦੇ ਦੀ ਉਮਰ ਦਾ ਸੀ ਕਿ ਮੈਂ ਇੰਟਰਨਸ਼ਿਪ ਦੇ ਦੌਰਾਨ ਮੈਨੂੰ ਉਹਨੇ ਹੋਟਲ 'ਚ ਸੱਦਿਆ ਔਰ ਮੇਰੇ ਨਾਲ ਕੀ ਸਲੂਕ ਕੀਤਾ। ਸੋ ਇਹ ਇਸ ਕਿਸਮ ਦੇ ਹੋਰ ਕੋਈ ਸਕੂਲ ਡ੍ਰੌਪ ਆਊਟ ਜਾਂ ਕ੍ਰਿਮੀਨਲ ਸੜਕਾਂ ਤੇ ਜੋ ਇਹ ਜ਼ਬਰ ਜਨਾਹ ਕਰਦੇ ਨੇ ਉਹ ਤਾਂ ਇੱਕ ਵੱਖਰੀ ਕਲਾਸ ਹੈ, ਉਹ ਤਾਂ ਕਿਤੇ ਵੀ ਤੁਸੀਂ ਉਹਨਾਂ ਦੀ ਪ੍ਰੈਜ਼ੈਂਸ ਹੋ ਸਕਦੀ ਹੈ। ਪਰ ਜਿੱਥੇ ਇਸ ਲੈਵਲ ਦਾ ਬੰਦਾ ਇਹ ਐਡਵਾਈਸ ਦੇ ਰਿਹਾ ਔਰ ਇਹ ਕਮੈਂਟ ਕਰ ਰਿਹਾ ਔਰ ਇਹ ਹੋਇਆ ਜੀ ਹੁਣ ਉਹਨੇ ਮਾਫੀ ਮੰਗ ਲਈ ਜੀ, ਮੇਰਾ ਮਤਲਬ ਇਹ ਨਹੀਂ ਸੀ, ਮੈਂ ਔਰਤਾਂ ਦਾ ਬਹੁਤ ਸਨਮਾਨ, ਪਰ ਇਹ ਜ਼ਹਿਨੀਅਤ ਹੈ। ਔਰ ਜਦੋਂ ਉਹਦਾ ਬੀਬੀ ਦਾਮਨੀ ਦਾ ਕੇਸ ਦਸੰਬਰ 2012 ਚ ਹੋਇਆ ਸੀ ਉਦੋਂ ਇਹਨਾਂ ਸਾਰਿਆਂ ਦੀ ਜ਼ਹਿਨੀਅਤ ਬਾਹਰ ਆ ਗਈ ਸੀ, ਸੁਦਰਸ਼ਨ RSS ਵਾਲੇ ਦੀ, ਇਹਨਾਂ ਦੇ BJP ਦੀ, ਦੂਸਰਿਆਂ ਦੀ। ਕਿਸੇ ਨੇ ਕਿਹਾ ਜੀ ਕੱਪੜੇ ਠੀਕ ਢੰਗ ਨਾਲ ਨਹੀਂ ਪਾਏ, ਕਿਸੇ ਨੇ ਕਿਹਾ ਜੀ ਉਹਨੇ ਸੁਦਰਸ਼ਨ ਨੇ, ਉਹ ਜਿਹੜਾ ਇਹਨਾਂ ਦਾ ਮੁਖੀ RSS ਦਾ, ਸੁਦਰਸ਼ਨ ਤਾਂ ਨਹੀਂ ਹੈ ਭਾਗਵਤ, ਉਹਨੇ ਕਿਹਾ ਕਿ ਜੀ ਇਹ ਤਾਂ ਦੋ ਭਾਰਤ ਨੇ, ਇੱਕ ਰੀਅਲ ਇੰਡੀਆ, ਇੱਕ ਆਰਟੀਫੀਸ਼ੀਅਲ ਇੰਡੀਆ 'ਚ ਹੁੰਦਾ, ਰੀਅਲ ਇੰਡੀਆ 'ਚ ਨਹੀਂ ਹੁੰਦਾ ਜਿਹੜਾ ਪੇਂਡੂ ਭਾਰਤ ਹੈ। ਸੋ ਇਸ ਕਿਸਮ ਦੀ ਜਸਟੀਫਿਕੇਸ਼ਨ ਉਦੋਂ ਵੀ ਦਿੱਤੀ ਸੀ, ਤੇ ਜੇ ਹੁਣ CBI ਦਾ ਮੁਖੀ ਇਸ ਲੈਵਲ ਤੱਕ ਜਾਂਦਾ ਤਾਂ ਫਿਰ ਅੰਦਾਜ਼ਾ ਲਾ ਲਓ ਵੀ ਉੱਥੇ ਕਿਹਦਾ ਕੀ ਬਚਾਅ ਹੋਏਗਾ। ਜੀ, ਸਾਡਾ ਅਗਲਾ ਸਵਾਲ ਹੈ, ਬ੍ਰਿਟਿਸ਼ ਪਾਰਲੀਮੈਂਟ ਵਿੱਚ ਹਿੰਦੂਆਂ ਦੇ ਹੱਕਾਂ ਦੀ ਰਾਖੀ ਲਈ ਇੱਕ ਅਲੱਗ ਗਰੁੱਪ ਹੋਂਦ ਵਿੱਚ ਆਇਆ ਹੈ, ਇਸ ਬਾਰੇ ਦੱਸੋ। ਦੇਖੋ, ਅਸੀਂ ਜਦੋਂ ਇੱਥੋਂ ਦੇ ਸਿੱਖਾਂ ਨੇ ਐਫਰਟ ਕਰਕੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਬਣਾਈ ਤਾਂ ਬੜੀ ਤਕਲੀਫ ਹੋਈ ਹਿੰਦੁਸਤਾਨ ਦੇ ਮੀਡੀਆ ਨੂੰ, ਗਵਰਨਮੈਂਟ ਨੂੰ, ਪ੍ਰੋਟੈਸਟ ਕਿ ਜੀ ਇਹ ਖਾਲਿਸਤਾਨੀਆਂ ਨੇ ਟੇਕ ਓਵਰ ਕਰ ਲਿਆ, ਕੋਈ ਦੂਜਾ ਕਰ ਲਿਆ। ਉਹਨਾਂ ਨੇ ਇੱਥੇ ਟਰਾਈ ਕੀਤੀ, ਕਾਂਗਰਸਮੈਨਾਂ ਤੱਕ ਪਹੁੰਚ ਵੀ ਕੀਤੀ ਕਿ ਉਹਨਾਂ ਨੂੰ ਡਰਾਇਆ ਜਾਏ ਕਿ ਜੀ ਇਹ ਤਾਂ ਖਾਲਿਸਤਾਨੀ ਐਕਸਟ੍ਰੀਮਿਸਟ, ਦਹਿਸ਼ਤਗਰਦ ਇਹ ਵੋ। ਪਰ ਅੱਜ ਗੁਰੂ ਦੀ ਬਖਸ਼ਿਸ਼ ਨਾਲ 35-36 ਕਾਂਗਰਸਮੈਨ ਉਸ ਦਾ ਹਿੱਸਾ ਨੇ। ਪਿਛਲੇ ਦਿਨਾਂ 'ਚ ਯੂਨਾਈਟਿਡ ਸਿੱਖ ਸਮਿਟ 'ਚ ਵੀ ਜਿਹੜੇ ਦੋਨੋਂ ਹੀ ਕੋ-ਚੇਅਰ ਸੀ ਉਹ ਆਏ। ਹੁਣ ਉਹਨਾਂ ਨੇ ਦੇਖਿਆ ਕਿ ਵੀ ਇਹ ਗੱਲ ਤਾਂ ਬਣਦੀ ਨਹੀਂ, ਅਮਰੀਕਾ 'ਚ ਅਜੇ ਇੰਨੇ ਜੋਗੇ ਨਹੀਂ ਹੈਗੇ ਵੀ ਖੁੱਲ੍ਹ ਕੇ ਹਿੰਦੂ ਵਰਡ ਇਸਤੇਮਾਲ ਕਰਨ। ਹੁਣ ਜਿਹੜੀ ਅੱਜ ਦੀ ਖਬਰ ਹੈ ਟ੍ਰਿਬਿਊਨ ਦੀ ਕਿ ਇੱਕ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਫਾਰ ਹਿੰਦੂਜ਼ ਹੈਜ਼ ਬੀਨ ਐਸਟੈਬਲਿਸ਼ਡ ਇਨ ਦਾ UK ਟੂ ਰਿਪਰੈਜ਼ੈਂਟ ਦਾ ਇੰਟਰਸਟ ਆਫ ਦਾ ਕਮਿਊਨਿਟੀ ਮੈਂਬਰਸ ਇਨ ਦਾ ਕੰਟਰੀ। ਕਿ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਪਾਰਲੀਮੈਂਟਰੀ ਗਰੁੱਪ ਬਣਾਇਆ, ਉਹਦਾ ਨਾਮ ਉਹਨਾਂ ਨੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਰੱਖਿਆ ਔਰ ਕਿ ਜੀ ਇਹ ਹਿੰਦੂਆਂ ਦੇ ਇੰਟਰਸਟ ਨੂੰ ਸੇਫਗਾਰਡ ਕਰਨਗੇ। ਮਿਸਟਰ ਬੌਬ ਬਲੈਕਮੈਨ ਇੱਕ ਕੰਜ਼ਰਵੇਟਿਵ ਪਾਰਟੀ ਦਾ MP ਹੈ ਔਰ ਦੂਸਰੀ ਚੇਅਰ ਬ੍ਰਿਟਿਸ਼ ਇੰਡੀਆ ਲੇਬਰ ਦਾ MP ਹੈ ਜਿਹੜਾ ਵਰਿੰਦਰ ਸ਼ਰਮਾ, ਇਹ ਵਾਈਸ ਚੇਅਰਮੈਨ ਬਣਿਆ ਤੇ ਸੀਮਾ ਮਲਹੋਤਰਾ ਉਹਦੀ ਸੈਕਟਰੀ ਬਣੀ ਹੈ। ਔਰ ਸਟੇਟਮੈਂਟ ਹੈ, I have been working towards the creation of a strong forum for British Hindus to interact with Parliament since being elected. So I am delighted that this group has now formed and is receiving a lot of support across the board, said Blackman. Over 23 member parliaments and lords have signed up to be a qualifying member after a notice issued by the Hindu Lawyers Association. ਹੁਣੇ ਹਿੰਦੂ ਲਾਇਰਸ ਐਸੋਸੀਏਸ਼ਨ ਨੇ ਇਨੀਸ਼ੀਏਟਿਵ ਲਿਆ। ਉਹਨਾਂ ਨੇ ਕਿਹਾ ਜੀ ਅਮਰੀਕਾ 'ਚ ਤਾਂ ਇਹਨਾਂ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਬਣਾ ਦਿੱਤੀ ਹੈ ਤੇ ਹੁਣ ਅਸੀਂ ਜਿਹੜਾ ਇੱਥੇ ਆਪਣੀ ਹਿੰਦੂ ਮਸਲ ਦਿਖਾਉਂਦੇ ਹਾਂ। ਸੋ ਇਹ ਜਿਹੜਾ ਹਿੰਦੂ ਗਰੁੱਪ ਹੈ ਔਰ ਪਾਰਲੀਮੈਂਟਰੀ ਗਰੁੱਪ ਬਣਾਇਆ, ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਲੈਵਲ ਦੀ ਇਹਨਾਂ ਦੀ ਜ਼ਹਿਨੀਅਤ ਹੈ। ਇਹਨਾਂ ਨੂੰ ਅਜੇ ਤੱਕ ਪਚ ਹੀ ਨਹੀਂ ਰਿਹਾ ਕਿ ਅਮਰੀਕਾ 'ਚ 35 ਕਾਂਗਰਸਮੈਨਾਂ ਨੇ ਇੰਡੀਆ ਕਾਕਸ ਜਦੋਂ ਕਿ ਬਣੀ ਹੋਈ ਹੈ ਇੱਥੇ ਉਹ ਤੋਂ ਵੱਖਰੇ ਜਾ ਕੇ ਸਿੱਖ ਕਾਕਸ ਬਣਾਈ ਹੈ। ਜੇ ਹੁਣ ਇੰਡੀਆ ਕਾਕਸ ਜੇ ਤੁਸੀਂ ਗਰੁੱਪ ਬਣਾਉਣਾ ਹੈ ਬ੍ਰਿਟਿਸ਼ MPs ਦਾ ਤਾਂ ਇੰਡੀਆ ਕਾਕਸ ਦੇ ਥੱਲੇ ਬਣਾਓ, ਇੰਡੀਆ ਪਾਰਲੀਮੈਂਟਰੀ ਗਰੁੱਪ ਬਣਾਓ ਤਾਂ ਕਿ ਹਿੰਦੁਸਤਾਨ 'ਚ ਇਕੱਲੇ ਹਿੰਦੂ ਰਹਿੰਦੇ ਨੇ। ਹਿੰਦੁਸਤਾਨ 'ਚ ਹਿੰਦੂ ਨੇ, ਸਿੱਖ ਨੇ, ਮੁਸਲਮਾਨ ਨੇ, ਈਸਾਈ ਨੇ। ਅਸੀਂ ਤਾਂ ਇੱਥੇ ਇੱਕ ਡਿਫਰੈਂਟ ਰੀਜ਼ਨਸ ਕਰਕੇ ਆਪਣੀ ਆਈਡੈਂਟੀਟੀ ਦੀ ਗੱਲ ਕੀਤੀ ਹੈ, ਪਰ ਇਹ ਗੱਲ ਸਾਬਤ ਕਰਦੀ ਹੈ ਕਿ ਕਿਸ ਕਦਰ ਇਹ ਘਟੀਆ ਲੋਕ ਨੇ ਔਰ ਇਹਨਾਂ ਦੀ ਜ਼ਹਿਨੀਅਤ ਕੀ ਹੈ। ਜੀ ਡਾਕਟਰ ਸਾਹਿਬ, ਸਾਡੇ ਸਵਾਲਾਂ ਦਾ ਜਵਾਬ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅੱਜ ਭਗਤ ਨਾਮਦੇਵ ਜੀ ਦਾ ਜਨਮ ਦਿਨ ਹੈ ਜੀ ਔਰ ਉਸ ਦੀ ਅਸੀਂ ਮੁਬਾਰਕਬਾਦ ਦੁਬਾਰਾ ਦਿੰਦੇ ਹਾਂ ਸਮੂਹ ਸਿੱਖ ਜਗਤ ਨੂੰ। ਜੀ ਭਗਤ ਜੀ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ 'ਚ ਭਗਤ ਨਾਮਦੇਵ ਜੀ ਦਾ ਸੰਬੰਧ ਮਹਾਰਾਸ਼ਟਰ ਦੇ ਨਾਲ ਰਿਹਾ ਜੀ। ਮਹਾਰਾਸ਼ਟਰ 'ਚੋਂ ਪੈਦਾ ਹੋਏ, ਲੇਕਿਨ ਜਿਵੇਂ ਉਸ ਪੀਰੀਅਡ ਦੇ ਜਿਹੜੇ ਭਗਤ ਜਨ ਸਨ, ਫਕੀਰ ਸਨ, ਸਾਧੂ ਸਨ, ਉਹ ਲਗਭਗ ਉਹ ਸਾਰੇ ਖਿੱਤੇ 'ਚ ਹੀ ਵਿਚਰਦੇ ਸਨ।
ਸੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਘੁਮਾਣਾ ਦੇ ਵਿੱਚ ਇੱਕ ਟਿਕਾਣਾ ਹੈ ਜਿੱਥੇ ਐਨੂਅਲ ਮੇਲਾ ਵੀ ਲੱਗਦਾ ਹੈ, ਜਿੱਥੇ ਕਿਹਾ ਜਾਂਦਾ ਹੈ ਕਿ ਉੱਥੇ ਕਾਫੀ ਲੰਬਾ ਅਰਸਾ ਭਗਤ ਨਾਮਦੇਵ ਜੀ ਰਹੇ ਜੀ। ਉਹਨਾਂ ਦੀ ਬਾਣੀ ਬੜੀ ਸਿੱਧੀ ਸਪਸ਼ਟ ਔਰ ਜਿਹੜਾ ਸਮਾਜਿਕ ਅਨਿਆਂ ਸੀ ਬ੍ਰਾਹਮਣਵਾਦ ਦਾ ਉਸ ਦੇ ਉੱਤੇ ਵੀ ਕਾਫੀ ਫੋਕਸ ਹੈ। ਜਿਵੇਂ ਅਸੀਂ ਉਹਨਾਂ ਦਾ ਇੱਕ ਪੋਪੂਲਰ ਕੋਟ ਅਕਸਰ ਦੁਹਰਾਉਂਦੇ ਕਿ ਜਦੋਂ ਉਹਨਾਂ ਨੂੰ ਜਾਤ ਅਭਿਮਾਨੀ ਪੰਡਤਾਂ ਨੇ ਧੱਕੇ ਮਾਰ ਕੇ ਮੰਦਰ ਚੋਂ ਕੱਢ ਦਿੱਤਾ ਤੇ ਉਹਨਾਂ ਨੇ ਇਹ ਉਚਾਰਿਆ, ਹੀਨੜੀ ਜਾਤ ਮੇਰੀ ਜਾਦਮ ਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ, ਕਿ ਮੇਰੀ ਇਹ ਘਟੀਆ ਜਾਤ ਹੈ, ਮੈਂ ਛਿੰਬਿਆਂ ਦੇ ਘਰ ਕਿਉਂ ਜੰਮਿਆ ਕਿ ਅੱਜ ਮੈਨੂੰ ਪੰਡਤਾਂ ਨੇ ਮੰਦਰ ਚੋਂ ਧੱਕੇ ਦੇ ਕੇ ਕੱਢਿਆ, ਮੈਂ ਬ੍ਰਾਹਮਣ ਦੇ ਘਰ ਕਿਉਂ ਨਹੀਂ ਜੰਮਿਆ। ਸੋ ਉਹਨਾਂ ਦਾ ਅਸੀਂ ਸ਼ਬਦ ਆਸਾ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਜੀ। ਆਸਾ ਰਾਗ ਦਾ ਪਹਿਲਾ ਹੀ ਸ਼ਬਦ ਹੈ ਆਸਾ ਬਾਣੀ, ਔਰ ਇਹ ਸ਼ਬਦ ਹੈ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝੈ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਣ ਸਤ ਸਹਿਸ ਜੈਸੇ ਓਤ ਪੋਤ ਪ੍ਰਭ ਸੋਈ। ਸੋ ਇਹਦਾ ਸੈਂਟਰਲ ਫੋਕਸ ਇਹੀ ਹੈ ਕਿ ਇੱਕ ਗੁਰੂ ਇੱਕ ਗੋਬਿੰਦ ਹੈ, ਨਿਰੰਕਾਰ ਹੈ ਜੀ। ਸਾਰੇ ਪਾਸੇ ਉਹੀ ਗੋਬਿੰਦ ਹੈ। ਜਿਵੇਂ ਇੱਕ ਮਾਲਾ ਜਿਹਦੇ 'ਚ ਹਜ਼ਾਰਾਂ ਮਣਕੇ ਹੁੰਦੇ ਨੇ ਪਰ ਇੱਕ ਸੂਤ ਦਾ ਧਾਗਾ ਉਹਨਾਂ ਨੂੰ ਇਕੱਠੇ ਰੱਖਦਾ ਹੈ, ਇਵੇਂ ਸਾਰੀ ਕਾਇਨਾਤ ਸਾਰਾ ਕੋਸਮੋਸ ਉਸ ਪਿਆਰੇ ਪਾਰ ਬ੍ਰਹਮ ਨੇ ਇੱਕ ਸੂਤਰ ਦੇ ਵਿੱਚ ਪਰੋਏ ਹੋਏ ਨੇ। ਉਹ ਇੱਕ ਹੈ ਪਰ ਉਸ ਦੀ ਜਿਹੜੀ ਮੈਨੀਫੈਸਟੇਸ਼ਨ ਹੈ ਜਗਤ ਹੈ ਅੱਡ ਅੱਡ ਰੰਗ ਨੇ ਉਹ ਅਨੇਕ ਨੇ। ਏਕ ਅਨੇਕ ਵਿਆਪਕ ਪੂਰਕ ਉਹ ਸਾਰਿਆਂ ਦੇ ਵਿੱਚ ਰਵਿਆ ਹੋਇਆ। ਜਤ ਦੇਖੋ ਤਤ ਸੋਈ, ਜਿੱਥੇ ਮੈਂ ਦੇਖਦਾ ਉਹ ਹੈ। ਮਾਇਆ ਚਿੱਤਰ ਵਿਚਿੱਤਰ ਵਿਮੋਹਤ, ਉਸ ਦੀ ਕ੍ਰੀਏਟ ਕੀਤੀ ਮਾਇਆ ਬੜੀ ਫੈਸੀਨੇਟਿੰਗ ਹੈ, ਲੋਕ ਬਹੁਤ ਉਹਦੇ 'ਚ ਫਸ ਜਾਂਦੇ ਨੇ। ਬਿਰਲਾ ਬੂਝਿਆ ਕੋਈ, ਕਿਸੇ ਨੂੰ ਸਮਝ ਆਉਂਦੀ ਹੈ ਕਿ ਵੀ ਇਹ ਮਾਇਆ ਪਰਛਾਵਾਂ ਹੈ, ਇਹ ਛਲਾਵਾ ਹੈ, ਬਹੁਤ ਸਾਰੇ ਉਹਦੇ 'ਚ ਹੀ ਗਰਕ ਹੋ ਜਾਂਦੇ ਨੇ। ਬਹੁਤ ਥੋੜਿਆਂ ਨੂੰ ਪਤਾ ਹੈ, ਸਮਝ ਆਉਂਦੀ ਹੈ ਕਿ ਜਲ ਤਰੰਗ ਅਰ ਫੀਨ ਬੁੱਧ ਬੁੱਧਾ ਜਲ ਤੇ ਭਿੰਨ ਨਾ ਹੋਈ। ਜਿਵੇਂ ਪਾਣੀ ਦੇ ਵਿੱਚ ਉੱਠਦੀ ਫੋਮ ਔਰ ਉਸ ਦੇ ਵਿੱਚ ਉੱਠਦੇ ਜਿਹੜੇ ਪਾਣੀ ਦੇ ਬੁਲਬੁਲੇ ਨੇ ਉਹ ਪਾਣੀ ਤੋਂ ਵੱਖਰੇ ਨਹੀਂ ਹੁੰਦੇ। ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰਤ ਆਨ ਨਾ ਹੋਈ। ਇਹੀ ਵਿਚਾਰ ਸਾਨੂੰ ਇਸ ਗੱਲ ਤੇ ਪਹੁੰਚਾਉਂਦੀ ਹੈ ਕਿ ਪਾਰ ਬ੍ਰਹਮ ਦੀ ਲੀਲਾ ਮਿਥਿਆ ਭਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ ਸੁਕ੍ਰਿਤ ਮਨਸਾ ਗੁਰੂ ਉਪਦੇਸੀ ਜਾਗਤ ਹੀ ਮਨ ਮਾਨਿਆ। ਜਦੋਂ ਗੁਰੂ ਨੇ ਜਗਾ ਕੇ ਆਤਮਕ ਤੌਰ ਤੇ ਬਲ ਦੇ ਕੇ ਗੱਲ ਸਮਝਾਈ ਕਿ ਭਰਮ ਤੇ ਇਹ ਸੁਪਨ ਮਨੋਰਥ ਜਿਹੜੇ ਨੇ ਸਾਰੇ ਝੂਠੇ ਨੇ ਔਰ ਫਿਰ ਸਤ ਪਦਾਰਥ ਦੀ ਸਮਝ ਆ ਗਈ ਤੇ ਫਾਈਨਲੀ ਭਗਤ ਜੀ ਕਹਿੰਦੇ ਨੇ ਕਹਿਤ ਨਾਮ ਦਿਓ ਹਰ ਕੀ ਰਚਨਾ ਦੇਖੋ ਹਿਰਦੈ ਵਿਚਾਰੀ ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਕਿ ਇਹ ਸਾਰੀ ਵਾਹਿਗੁਰੂ ਦੀ ਰਚਨਾ ਹੈ। ਜੇ ਤੁਸੀਂ ਉਸ ਰਚਨਾ ਦੇ ਵਿੱਚ ਵਾਹਿਗੁਰੂ ਨੂੰ ਦੇਖਣਾ ਸ਼ੁਰੂ ਕਰ ਦਿਓ, ਆਪਣੇ ਹਿਰਦੇ 'ਚ ਵਿਚਾਰ ਕਰੋ ਕਿ ਉਹ ਤਾਂ ਘਟ ਘਟ ਅੰਤਰ ਹਰ ਦਿਲ ਦੇ ਵਿੱਚ ਵਸਦਾ ਹੈ ਤੇ ਸਰਬ ਨਿਰੰਤਰ ਜਿਹੜਾ ਦਿਲ ਦਾ ਵੀ ਅੰਦਰਲਾ ਨਿਊਕਲੀਅਸ ਹੈ ਉਹ ਵੀ ਸਾਰੇ ਇੱਕ ਓਤ ਪ੍ਰੋਤ ਨੇ ਉਸ ਦੇ ਵਿੱਚ। ਫਿਰ ਨਿਰੰਕਾਰ ਤੇ ਉਸ ਦੀ ਰਚਨਾ ਵਿੱਚ ਫਰਕ ਨਹੀਂ ਲੱਗਦਾ। ਫਿਰ ਤਾਂ ਇਹੀ ਅਵਸਥਾ ਹੁੰਦੀ ਹੈ ਕਿ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਨੇਤਰੋ ਮੇਰਿਓ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀਆ ਹੈ। ਵਿਸ਼ ਜ਼ਹਿਰ ਉਦੋਂ ਤੱਕ ਹੈ ਜਦੋਂ ਤੱਕ ਮਾਇਆ ਦੇ ਵਿੱਚ ਅਸੀਂ ਗਲਤਾਨ ਅਸਲ ਨਾਲੋਂ ਟੁੱਟ ਜਾਂਦੇ ਹਾਂ ਤੇ ਜਦੋਂ ਇਹ ਸਮਝ ਆ ਜਾਂਦਾ ਹੈ ਕਿ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ। ਔਰ ਇਹ ਬੜਾ ਪੋਪੂਲਰ ਸ਼ਬਦ ਹੈ ਭਗਤ ਨਾਮਦੇਵ ਜੀ ਦਾ, ਬਹੁਤ ਸਾਰੇ ਚੰਗੇ ਰਾਗੀ ਸਿੰਘਾਂ ਨੇ ਇਸ ਨੂੰ ਗਾਇਨ ਕੀਤਾ ਜੀ। ਸੋ ਇਹ ਅੱਜ ਦਾ ਵਿਚਾਰ ਹੈ ਔਰ ਭਗਤ ਜੀ ਦਾ ਇਹ ਸ਼ਬਦ ਅੱਜ ਦੇ ਵਿਚਾਰ ਲਈ ਅਸੀਂ ਚੁਣਿਆ ਜੀ। ਅੱਜ ਦੇ ਵਿਚਾਰ ਨਾਲ ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।